इस बुजुर्ग जिन्हां दी उम्र 85 तो तकरीबन 90 साल है, इस बुजुर्ग दियां गल्लां सुनो बई ये की आंदे ने। गुलाम अकबर है राण नो मकबर है मेरा घर बार जरा हाँ पेका छठी है पीर बाला राजा इथे भी इथे आया इथे 466 उथे बड़ी जिंदगी गुजारी है हूँ मैंने हूँ गैन तो कोई नहीं हूँ तुसी मकबरे इतनी गैन वो 50-60 साल तो होंदा पिया वो भी इथे रह गया तो इथे तरखारा दा छोरा अजे तो ओनू खुडे ला छड्या फोन कर करके ओदे नाल इश्तिहार ते उमर याद दा हो हां ते शरीफ एदे प्यो दे नाम अब्दुल निसार दब दबा करके तो पिस्टल विखाई तो ओ करे तो ओ करे तो ओ कर ओ बैठ करे जाई आए ओदे विच बंद रखया स आ हवा ते जेरे छोरा लवाई पाकिस्तान दे अजे ये अल्लाह पाक दे ते बंद कोठे दे विच रखया काम ओ करदा बपड़ा सोटा विचरदा आमदे हर गा को दे अजे छत तो लंदा तो वेचदा रहंदा मेरे सामने अरे बड़े अरसे दा चलाई बेचदा उसी यो यान छुआरे तू गैर मेरे को पहली बारी गैर तभी अजे उस तरका छड्या गल्ला बातें करके दूजी बारी गैर ते ओ ढेर सारे बंदे आन ते ओ ना मतलब अजे मैनू उथों कढिया पर जेड़ी यार घर बार जेड़ी तुसे लैंदे पयो उस ज्यादती कीती बिस्मिल्लाहिर्रहमानिर्रहीम अस्सलाम वालेकुम। मैं तुहाडा बिरा चौधरी अख्तर समझ जो खबरदार बोने दे नाल तुहाडी खिदमत दे विच हाजिर हां। ठट्टी बाला राजा दे रैशी सैयद गुलाम अकबर जेड़े कि तहसील बुआना दा पिंड 466 नवे हाते इत्थे आ गए। सारी उम्र अपनी इत्थे गुजारी। हुण उन्हां दी जेड़ी उम्र है ना तकरीबन 85 तो 90 साल के दरमियान है। 91 ਚ ਜਗਦਾ ਸ਼ਰੀਫ ਜੱਟ ਰੈਸ਼ੀ ਹੈ ਜਿਹੜਾ ਬਜ਼ੁਰਗਾਂ ਨੂੰ ਇੱਥੇ ਲੈ ਕੇ ਗਿਆ ਹੋਰ ਫਿਲਮ ਨਾਲ ਲੈ ਕੇ ਗਿਆ ਵੀ ਮੇਰੇ ਪੀਰ ਐਨ ਤੇ ਜੇ ਸਾਡੀ ਬੱਚੀ ਬਿਮਾਰ ਹੈ ਸਾਡਾ ਬੱਚਾ ਬਿਮਾਰ ਹੈ ਇਸ ਤਰੀਕੇ ਨਾਲ ਉਸ ਪਿੰਡ ਦੇ ਵਿੱਚ ਹਰ ਬੰਦਾ ਉਹਦੇ ਮੁਖਾਲਿਫ ਹੈ। ਉਹ ਨਜਾਇਜ਼ ਫਰੋਸ਼ ਬੰਦਾ ਉਤਲੀ ਸਤਹ ਦਾ ਨਾ ਉਹਨੂੰ ਪੁਲਿਸ ਕੋਈ ਹੱਥ ਦਿੰਦੀ ਹੈ ਨਾ ਉਹ ਜੇ ਚੋਰ ਗਏ ਹਨ ਇੱਕ ਰੀ ਲੈਣ ਵਾਸਤੇ ਪਹਿਲੇ ਕੋਈ ਮਹੀਨਾ ਉਸ ਡਰੈਸ਼ ਰਹਿ ਪਿਸਟਲ ਵੀ ਖਾਏ ਬਸ ਪਾਊਡਰ ਐਸ ਅੱਛਾ ਵੇਚਦਾ ਸ਼ਰੇਆਮ ਵੇਚਦਾ। ਬਾਬੇ ਨੂੰ ਉਸ ਰੱਖਿਆ ਜਿਹੜਾ ਬਾਹਰੋਂ ਬੰਦਾ ਕੋਈ ਆਉਂਦਾ ਜੀ ਇਹ ਤਵੀਜ਼ ਦਾਗਾ ਦਿੰਦਾ। ਅੱਛਾ ਜਦੋਂ ਬਾਬੇ ਨੂੰ ਇਹ ਲੈਣ ਗਏ ਨੂੰ ਇਹਨਾਂ ਨੂੰ ਆਖਿਆ ਬਾਬੇ ਨਹੀਂ ਜਾਣਾ। ਬਾਬੇ ਨੂੰ ਰਾਤ ਨੂੰ ਪਿਸਟਲ ਵੀ ਖਾਵਣੇ ਜਿਹੜੇ ਇਹਦੇ ਕੋਲ ਮੁਰੀਦ 100-200 ਦੇ ਜਾਣ ਉਹ ਵੀ ਖੋਹ ਲੈਣਾ ਇਹਦੇ ਕੋਲੋਂ। ਇਹਦੇ ਕੋਲ ਹੋਰ ਜਿਹੜਾ ਸਮਾਨ ਆ ਉਹ ਵੀ ਇਹਦਾ ਸਮਾਨ ਕੋਠੇ ਦੀ 3 ਛੱਤ ਤੇ ਰੱਖ ਛੱਡੋ ਮੰਜ਼ਲ ਤੇ। ਜਦੋਂ ਸਮਾਨ ਚੈਮਣ ਵਾਸਤੇ ਗਏ ਛੋਰੇ ਨੂੰ ਪਿਸਟਲ ਲੈ ਕੇ ਪੈ ਗਿਆ ਹਵਾਈ ਫਾਇਰ ਕੀਤੇ ਉਸ ਮੁੜ ਅੱਗੋਂ ਬੀਬੀਆਂ ਘਰ ਛੱਡੀਆਂ ਸੀ। ਮੁੜ ਅਗਲੇ ਦਿਨ ਗਏ ਨੂੰ ਬਾਬੇ ਨੂੰ ਲੈ ਕੇ ਆਏ ਨੂੰ ਉਸ ਨੇ ਬੜੀ ਉਸ ਯਾਨੀ ਕਿ ਬਦਤਮੀਜ਼ੀ ਕੀਤੀ ਹੈ। ਸਮਾਨ ਨਹੀਂ ਸੂ ਬਾਬੇ ਦਾ ਦਿੱਤਾ। ਬੱਕਰੀਆਂ 10-12 ਕੋਈ ਮੁਰਗੀਆਂ ਬਾਬੇ ਦੀਆਂ ਕੋਈ 30,000 ਰੁਪਈਆ ਕੈਸ਼ ਬਾਬੇ ਦਾ ਆਪਣੇ ਯਾਨੀ ਕਿ ਕੋਲ ਜਿਹੜਾ ਹਾਂ ਮੁਰੀਦ ਕੋਈ 200-500 ਦੇ ਜਾਂਦਾ ਜੀ। अस्सलाम वालेकुम। मेरे नाम जी मोहम्मद रियाज है जी। मैं जनाब इस बजुर्ग ਨੂੰ तकरीबन ਇੱਥੇ 50 ਤੋਂ 60 ਸਾਲ ਹੋ ਗਏ ਨੇ ਇਸ ਇਲਾਕੇ ਦੇ ਰਹਿੰਦੇ। ਸੈਯਦਜ਼ਾਦ ਦਾ ਗੁਲਾਮ ਅਕਬਰ ਇਸ ਦਾ ਨਾਂ ਹੈ ਤੇ ਇੱਥੋਂ ਸ਼ਰੀਫ ਜੱਟ ਜਿਹੜਾ ਵਰਗਲਾ ਕੇ ਲੈ ਕੇ ਆਏ ਸਾਡੀ ਬੱਚੀ ਬਿਮਾਰ ਹੈ ਤੇ ਉਸ ਦਿੱਤੇ ਨਾ ਅਸਦਾਮ ਸ਼ਾਮ ਕਰਾਉਣਾ। ਉਸ ਤੋਂ ਅਗਾਂਹ ਉਸ ਆਪਣਾ ਧੰਦਾ ਜਾਰੀ ਰੱਖਿਆ ਮਨਸ਼ਿਆਤ ਫਰੋਸ਼ ਆਇਸ ਵਗੈਰਾ ਹਰ ਚੀਜ਼ ਫਰੋਖਤ ਕਰਦਾ। ਇੱਥੋਂ ਉਹ ਬੰਦੇ ਗਏ ਦੁਬਾਰਾ ਉਸ ਨੂੰ ਲੈਣ ਵਾਸਤੇ ਤੇ ਉਹਨਾਂ ਦੇ ਨਾਲ ਉਸ ਮੁਕਾਬਲਾ ਵੀ ਕੀਤਾ। ਅੱਗੋਂ ਫਾਇਰਿੰਗ ਕੀਤੀ ਸੀ ਤੇ ਇਹ ਸੈਯਦ ਉੱਤੇ ਤਸ਼ੱਦਦ ਕਰਿੰਦਾ ਔਰ ਇੱਕ ਸੈਯਦ ਆ ਉਹਦੇ ਹੱਥੀ ਵੀ ਪੈਣ ਉਸਦੇ ਕੱਪੜੇ ਵੀ ਪਾੜ ਛੋੜੇ ਨੇ ਤੇ ਕਮਰੇ 'ਚ ਬੰਦ ਰੱਖਦੇ ਹਨ ਜੀ 24 ਘੰਟੇ। ਆਲਾ ਕਾਮ ਦੇ ਅੱਗੇ ਤੁਸੀਂ ਗੁਜ਼ਾਰਿਸ਼ ਕਰੋ काम दे अगे जी असी मुड़ पुर जोर अपील करेंगे हाँ जी। अस्सलाम वालेकुम जी। मैं हामिद अली चार बाबा अकबर अली शाह इतों 91 वाले लै गए हैं उन्होंने उत्थे जाके शरीफ जट वो आए चरस फीम वगैरह बेचदा उत्थे उस बजुर्ग नूं बना के रखा होया जेड़ा आमदान दा बजुर्ग है ते बेचदा नशा ही इनू इस्तेमाल करदा रहा। जिसले असीं बजुर्ग कोल गए आख्या मैनू इत्थों कड्डो
ਅਸਾਂ ਉਹਨੂੰ ਆਖਿਆ ਬਜ਼ੁਰਗ ਨਹੀਂ ਇੱਥੇ ਤੁਹਾਡੇ ਕੋਲ ਰਹਿੰਦਾ, ਇਹ ਬਜ਼ੁਰਗ ਨਹੀਂ ਜਾ ਸਕਦਾ। ਤੇ ਬਜ਼ੁਰਗ ਮੁੜ ਸਾਨੂੰ ਆਖਿਆ ਵੀ ਇਹ ਮੈਨੂੰ ਬੜਾ ਤੰਗ ਕਰਦਾ ਹੈ ਤੇ ਮੈਨੂੰ ਇਸਤੇਮਾਲ ਪਿਆ ਕਰਦਾ ਹੈ, ਮੈਨੂੰ ਅੱਲਾ ਵਾਸਤੇ ਕਰਕੇ ਕਿਵੇਂ ਇੱਥੋਂ ਕੱਢੋ। ਮੈਂ ਆ ਕੇ 2-4 ਬੰਦਿਆਂ ਨਾਲ ਗੱਲ ਕੀਤੀ, ਉਹਨਾਂ ਆਖਿਆ ਜਾਂਦੇ ਆ, ਅਸੀਂ ਵਗ ਗਏ, ਅਸੀਂ ਫਿਰ ਵਾਪਸ ਆਏ, ਉਹਨੇ ਸਾਨੂੰ ਨਾ ਦਿੱਤਾ। ਅਸੀਂ ਫਿਰ 7-8 ਜਾਣੇ ਗਏ, ਜਾ ਕੇ ਲਿਆਂਦਾ। ਉਸ ਸਾਡੇ ਨਾਲ ਲੜਾਈ ਕੀਤੀ, ਉਸ ਬੀਬੀਆਂ ਅੱਗੇ ਕੀਤੀਆਂ, ਉਸ ਫੈਰ ਕੀਤੇ, ਉਸ ਬੜਾ ਕੁਝ ਕੀਤਾ, ਪਰ ਅਸੀਂ ਬਾਬਾ ਜੀ ਵਾਰੀ ਲੈ ਕੇ ਆ ਗਏ। ਇਹ ਬੱਕਰੀਆਂ ਹਨ ਤੇ ਕੁਝ ਪੈਸੇ ਹਨ, 30,000 ਰੁਪਈਆ ਬਜ਼ੁਰਗਾਂ ਦਾ ਸਮਾਨ ਹੈ। ਸਾਡੀ ਅਪੀਲ ਹੈ ਜੀ ਸਾਰਿਆਂ ਅੱਗੇ, ਸਾਨੂੰ ਇਨਸਾਫ ਕੀਤਾ ਜਾਵੇ। ਉਹ ਸੈਯਦ ਹੈ, 90 ਸਾਲ ਦਾ ਬਜ਼ੁਰਗ ਆਦਮੀ ਹੈ, ਉਹਦੇ ਨਾਲ ਇਨਸਾਫ ਕੀਤਾ ਜਾਵੇ। ਜੀ ਬਿਲਕੁਲ, ਤੁਸੀਂ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਸੁਣੀਆਂ, ਇਹਨੂੰ ਵੇਂਦੇ ਪੈਣ ਬਿਰਾ ਜਾਂ ਇਦਾਰਿਆਂ ਵਾਲੇ ਇਹਦੇ ਬਾਰੇ ਕੋਈ ਚੰਗਾ ਰਲ ਕੇ ਸੋਚਣ ਤੇ ਕਮੈਂਟ ਵਿੱਚ ਆਪਣੀ ਰਾਏ ਦਾ ਇਜ਼ਹਾਰ ਤੁਸੀਂ ਜ਼ਰੂਰ ਕਰਨਾ ਹੈ। ਹੁਣ ਜੀ ਇਤਨੀ ਗੱਲਾਂ ਜੇ ਜ਼ਿੰਦਗੀ ਦਿੱਤੀ ਇਜਾਜ਼ਤ, ਜੇ ਜ਼ਿੰਦਗੀ ਦਿੱਤੀ ਮੋਹਲਤ, ਨਵੀਆਂ ਗੱਲਾਂ ਦੇ ਨਾਲ ਤੁਹਾਡੀ ਖਿਦਮਤ ਵਿੱਚ ਦੁਬਾਰਾ ਹਾਜ਼ਰ ਹੋਸਾਂ। ਆਪਣੇ ਸੱਜਣ ਆਪਣੇ ਬੇਲੀ ਅਖਤਰ ਸਮੇਤ ਜੋ ਕਾਨੂੰ ਦਿਓ ਇਜਾਜ਼ਤ। ਅੱਲਾ ਬੇਲੀ।